व्यूअर्स वेलकम बैक टू प्रोग्राम। सो इस गलबात करन जा रहे हैं कि कैनेडा के प्राइम मिनिस्टर जस्टिन ट्रूडो, ओपोजिशन पार्टी के लीडर पियर पोलीवर और एनडीपी पार्टी के लीडर जगमीत सिंह बीते कल टोरंटो की खालसा डे परेड विच शामिल होए और 1.5 लाख के करीब सिख संगतां की हाज़री 4 चफेरे खालिस्तान के झंडे ते खालिस्तान जिंदाबाद के नारिਆਂ ਨਾਲ इन्हां ਤਿੰਨਾਂ ਲੀਡਰਾਂ ਦਾ ਸਵਾਗਤ ਕੀਤਾ ਗਿਆ और प्राइम मिनिस्टर ट्रूडो ने इकट्ठ ਨੂੰ ਸੰਬੋਧਨ ਕਰਦਿਆਂ ਸਿੱਖਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਿੱਖਾਂ ਦੇ ਹੱਕਾਂ ਅਤੇ ਆਜ਼ਾਦੀ ਲਈ ਹਮੇਸ਼ਾ ਖੜੇ ਰਹਿਣਗੇ। ਉਹਨਾਂ ਕਿਹਾ ਕਿ ਕੈਨੇਡਾ ਵਿੱਚ 8 ਲੱਖ ਦੇ ਕਰੀਬ ਸਿੱਖ ਵਿਰਾਸਤ ਦੇ ਲੋਕ ਵਸਦੇ ਨੇ और सानू ये याद रखना पवेगा सिखां दियां कदरां कीमतां ही कैनेडा दियां कदरां कीमतां ने। और भारत सरकार ने कैनेडा के दिल्ली विच अंबैसडर नूं तलब करके ट्रूडो की मौजूदगी विच खालिस्तान के नारिਆਂ ते इतराज जिहड़ा ਉਹ जताया। सो इस बारे आपां गलबात करन जा रहे हैं। सो असीं चाहांगे कि तुसां इस तरह बड़े रहना देखण सुन लिया लिखण लई तुहाडा सब दा बहुत बहुत धन्नवाद जी। राज साहब की कहना चाहोगे? देखो ਜਦੋਂ ਜਸਟਿਨ ਟਰੂਡੋ ਨੇ 22 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਪਿਛਲੇ ਵਰੇ 2023 'ਚ ਇਹ ਇੰਕਸ਼ਾਫ ਕੀਤਾ ਸੀ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਲਈ ਇੰਡੀਅਨ ਏਜੰਟ ਜ਼ਿੰਮੇਵਾਰ ਨੇ ਔਰ ਰਾਤ ਦੇ ਸਟੇਸ਼ਨ ਹੈੱਡ ਨੂੰ ਉੱਥੋਂ ਕੱਢਿਆ ਸੀ ਤੇ ਉਦੋਂ ਅਸੀਂ ਇਹ ਜਿਹੜਾ ਉਹਨਾਂ ਨੂੰ ਤਸ਼ਬੀਹ ਦਿੱਤੀ ਸੀ ਜਾਂ ਉਹਨਾਂ ਦੀ ਤੁਲਨਾ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਨਾਲ ਕੀਤੀ ਸੀ ਕਿ ਵੀ ਜਿਵੇਂ ਸ਼ੇਰ ਮੁਹੰਮਦ ਖਾਨ ਨੇ ਸਰਹੰਦ ਦੀ ਕਚਹਿਰੀ 'ਚ ਜਦੋਂ ਕਾਜ਼ੀ ਵੱਲੋਂ ਫਤਵਾ ਦਿੱਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਜਿਉਂਦੇ ਨੀਹਾਂ ਦੇ ਵਿੱਚ ਚਿਣਿਆ ਜਾਏ ਤਾਂ ਉਹ ਖਲੋ ਕੇ ਉਹਨੇ ਪ੍ਰੋਟੈਸਟ ਕੀਤਾ ਸੀ ਕਿ ਵੀ ਇਹ ਸ਼ਰਅ ਇਸ ਦੀ ਇਜਾਜ਼ਤ ਨਹੀਂ ਦਿੰਦੀ। ਇਹ ਸ਼ੀਰਖੋਰ ਬੱਚੇ ਨੇ, ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਇਹਨਾਂ ਦਾ ਇਹੀ ਕਸੂਰ ਹੈ ਵੀ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਔਰ ਇਹ ਸ਼ਰਅ ਕੋਈ ਆਗਿਆ ਨਹੀਂ ਦਿੰਦੀ ਔਰ ਉਹ ਵਾਕਆਊਟ ਕਰ ਗਏ ਸੀ ਕਿਉਂਕਿ ਉਹਦੀ ਗੱਲ ਮੰਨੀ ਨਹੀਂ ਸੀ ਗਈ। ਸੋ ਮੈਂ ਇਹ ਸਮਝਦਾ ਸੀ ਕਿ ਜਸਟਿਨ ਟਰੂਡੋ ਨੂੰ ਜਦੋਂ ਅਸੀਂ ਇਸ ਦੌਰ ਦੇ ਵਿੱਚ ਦੇਖਦੇ ਹਾਂ ਤਾਂ ਇਹ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਇੰਕਸ਼ਾਫ ਕਰਕੇ ਜਿਹੜਾ ਜੋ ਸਿੱਖਾਂ ਦੇ ਨਾਲ ਵਾਪਰ ਰਿਹਾ ਸੀ, ਜਿਹੜਾ ਸਾਡਾ ਵਿਕਟਮਹੁੱਡ, ਸਾਨੂੰ ਪਤਾ ਸੀ ਅਸੀਂ ਵਿਕਟਮ ਹੈ ਪਰ ਸਾਨੂੰ ਈਵਨ ਉਹ ਕਨਿਸ਼ਕਾ ਜਹਾਜ਼ ਹੋਏ ਉਹਦੇ ਨਾਲ ਜੋੜ ਕੇ ਔਰ ਅਦਰਵਾਈਜ਼ ਦਹਿਸ਼ਤਗਰਦ ਬਣਾਇਆ ਹੋਇਆ ਸੀ ਘੱਟੋ ਘੱਟ ਕਿਸੇ ਨੇ। ਪਰ ਹੁਣ ਜਿਸ ਹੱਦ ਤੱਕ ਭਾਰਤ ਦੀ ਸਰਕਾਰ ਸ਼ੇਰ ਮੁਹੰਮਦ ਖਾਨ ਦਾ ਤਾਂ ਇੱਕੋ ਵਾਕਿਆ ਹੀ ਸੀ, ਉਸ ਤੋਂ ਇਲਾਵਾ ਕੋਈ ਇਹ ਨਹੀਂ ਹੈ ਕਿ ਵੀ ਫਿਊਚਰ ਦੇ ਵਿੱਚ ਉਹਨਾਂ ਦਾ ਕੋਈ ਹੋਰ ਰੋਲ ਸਾਨੂੰ ਕਿਤੇ ਪੜ੍ਹਨ ਨੂੰ ਜਾਂ ਸਮਝਣ 'ਚ ਮਿਲਿਆ ਹੋਏ। ਪਰ ਜਸਟਿਨ ਟਰੂਡੋ ਨੇ ਜਿੰਨਾ ਪ੍ਰੈਸ਼ਰ ਲਿਆ ਇੰਡੀਅਨ ਸਿਸਟਮ ਦਾ G20 ਦੇ ਵੇਲੇ, ਜਿਵੇਂ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਜਿਵੇਂ ਈਵਨ ਉਹਨਾਂ ਦੇ ਜਹਾਜ਼ ਨੂੰ ਖਰਾਬ ਕਰਕੇ ਔਰ ਇਹ ਕਹਿ ਕੇ ਕਿ ਜੀ ਉਹ ਤਾਂ ਡਰੱਗ ਦੀ ਹਾਲਤ ਸੀ ਜਾ ਨਹੀਂ ਸਕੇ, ਔਰ ਜਿਵੇਂ ਉੱਥੋਂ ਡਿਪਲੋਮੈਟ ਕਿਕ ਕੀਤੇ ਗਏ ਕੈਨੇਡਾ ਦੇ, ਉਹਨਾਂ ਦੇ ਡਿਪੈਂਡੈਂਟਸ ਨੂੰ ਵੀ ਲਿਮਟਿਡ ਨੋਟਿਸ ਦਿੱਤਾ ਗਿਆ ਕਿ ਬਾਹਰ ਜਾਓ ਔਰ ਹਟੇ ਨਹੀਂ ਜਦੋਂ ਤੱਕ ਅਮਰੀਕਾ 'ਚ ਨਿਖਿਲ ਗੁਪਤਾ ਦੇ ਖਿਲਾਫ 29 ਨਵੰਬਰ ਨੂੰ ਇੰਡਾਇਟਮੈਂਟ ਫਾਈਲ ਨਹੀਂ ਹੋਈ। ਇਹ ਉਹ ਪ੍ਰੈਸ਼ਰ ਰਿਹਾ। ਲੇਕਿਨ ਇਸ ਸਾਰੇ ਪੀਰੀਅਡ 'ਚ ਜਸਟਿਨ ਟਰੂਡੋ ਨੇ ਆਪਣੀ ਗ੍ਰੇਸ, ਆਪਣਾ ਪੋਸਚਰ ਵੀ ਕਾਇਮ ਰੱਖਿਆ ਔਰ ਲਗਾਤਾਰਤਾ ਨਾਲ ਜਿਹੜਾ ਇਸ ਦੇ ਉੱਤੇ ਭਾਰਤ ਨੂੰ ਉਹਨਾਂ ਨੇ ਕਿਹਾ ਕਿ ਬਈ ਤੁਹਾਨੂੰ ਇਹ ਜਵਾਬਦੇਹੀ ਤੁਹਾਡੀ ਹੋਏਗੀ। ਔਰ ਉਹਨਾਂ ਨੇ ਜਿਹੜੀਆਂ ਕੈਨੇਡਾ ਦੀਆਂ ਬ੍ਰੌਡਰ ਵੈਲਿਊਜ਼ ਨੇ ਜਿਨ੍ਹਾਂ ਦੇ ਵਿੱਚ ਡਾਈਵਰਸਿਟੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਹੈ, ਆਪਣੀ ਗੱਲ ਕਹਿਣ ਦਾ ਹੱਕ ਹੈ, ਉਹਨਾਂ ਸਾਰਿਆਂ ਦੇ ਉੱਤੇ ਬੜੀ ਸਖਤੀ ਦੇ ਨਾਲ ਪਹਿਰਾ ਦਿੱਤਾ। ਔਰ ਇਹ ਨਹੀਂ ਹੈ ਕਿ ਵੀ ਸ਼ੁਰੂ ਦੇ ਵਿੱਚ ਤਾਂ ਥੋੜ੍ਹਾ ਜਿਹਾ ਈਵਨ ਜਿਹੜੇ ਸਿੱਖ MP ਔਰ ਦੂਸਰੇ ਲਿਬਰਲ ਪਾਰਟੀ ਦੇ ਉਹਨਾਂ 'ਚ ਤਾਂ ਅਸੀਂ ਇਹ ਰੁਝਾਨ ਦੇਖਿਆ ਕਿ ਵੀ ਉਹ ਥੋੜ੍ਹੇ ਜਿਹੇ ਉਹਨਾਂ ਨੇ ਡਿਸਟੈਂਸ ਕਰਨ ਦੀ ਕੋਸ਼ਿਸ਼ ਕੀਤੀ। ਔਰ ਫਿਰ ਇਸ ਸਾਰੇ ਦੌਰ ਦੇ ਚੱਲਦਿਆਂ ਹੁਣ ਅਸੀਂ ਦੇਖਦੇ ਹਾਂ ਕਿ ਇਸ ਵਾਰ ਕਿਉਂਕਿ ਇਹ ਵਾਕਿਆ ਜੂਨ ਦੇ ਵਿੱਚ ਹੁੰਦਾ ਹੈ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ, ਸਤੰਬਰ 'ਚ ਟਰੂਡੋ ਦੇ ਇੰਕਸ਼ਾਫ ਤੋਂ ਬਾਅਦ ਇਹ ਪ੍ਰੈਸ਼ਰ ਬਿਲਟ ਹੁੰਦਾ ਹੈ। ਇੰਡੀਆ ਨੇ ਇਨ ਬਿਟਵੀਨ ਵੀ ਡਰਾਮੇਬਾਜ਼ੀ ਕੀਤੀ ਕਿ ਜੀ ਜਿਹੜਾ ਕੈਨੇਡਾ ਨੇ ਸਪੇਸ ਦੇ ਦਿੱਤਾ ਪੋਲੀਟੀਕਲ ਸਿੱਖਾਂ ਨੂੰ, ਦਹਿਸ਼ਤਗਰਦਾਂ ਨੂੰ। ਔਰ ਜਸਟਿਨ ਟਰੂਡੋ ਦੀ ਅਗਵਾਈ ਥੱਲੇ ਹੀ ਜਿਹੜਾ ਇਨਕੁਆਇਰੀ ਬੈਠੀ ਹੈ ਬੀਬੀ ਮੈਰੀ ਜਸਟਿਸ ਕੇ ਭਾਈ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਇੰਡੀਆ ਨੇ ਕਿਵੇਂ ਇੰਟਰਫੀਅਰ ਕੀਤਾ ਔਰ ਉਸ ਸਾਰੇ 'ਚ ਵੀ ਈਵਨ ਲਗਭਗ 3 ਘੰਟੇ ਦੀ ਟੈਸਟੀਮਨੀ ਜਸਟਿਨ ਟਰੂਡੋ ਨੇ ਆ ਕੇ ਦੇ ਕੇ ਉਹਨਾਂ ਨੇ ਜ਼ਿਕਰ ਕੀਤਾ ਵੀ ਕਿਵੇਂ ਕੀ ਚੱਲ ਰਿਹਾ ਔਰ ਕਿਵੇਂ ਇੰਡੀਆ ਦਾ ਜਿਹੜਾ ਦਬਾਅ। ਔਰ ਉਹਨਾਂ ਨੇ ਈਵਨ ਆਪੋਜੀਸ਼ਨ ਕੰਜ਼ਰਵੇਟਿਵਸ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਦੇ ਨਾਲ ਇੰਡੀਆ ਨਾਲ ਕੋਜ਼ੀ ਹੋਏ ਹੋ ਔਰ ਤੁਹਾਡੇ ਵੇੜੇ 'ਚ ਹੋਇਆ। ਸੋ ਇਸ ਸਭ ਦੇ ਚੱਲਦਿਆਂ ਇਹ ਇਸ ਵਾਰ ਇੱਕ ਪਰਖ ਵੀ ਸੀ ਕਿ ਵੀ ਇਹ ਖਾਲਸਾ ਸਾਜਨਾ ਦਿਵਸ ਦੇ ਇਹਨਾਂ ਨਗਰ ਕੀਰਤਨਾਂ 'ਚ ਜ਼ਾਹਰ ਹੈ ਹੁਣ ਤਾਂ
ਖਾਲਿਸਤਾਨ ਦੇ ਝੰਡੇ ਹੀ ਝੰਡੇ, ਚਾਰ ਚੁਫੇਰੇ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਕਿ ਵੀ ਕੀ ਜਸਟਿਨ ਟਰੂਡੋ ਪਾਰਟਿਸਿਪੇਟ ਕਰਨਗੇ। ਔਰ ਉਹ ਕੱਲਾ ਉਹਨਾਂ ਨੇ ਹੀ ਪਾਰਟਿਸਿਪੇਟ ਨਹੀਂ ਕੀਤਾ, ਸਿੱਖਾਂ ਦੀ ਤਾਕਤ। ਔਰ ਕਿਉਂਕਿ ਜਦੋਂ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਅਸੀਂ ਇੰਟਰਫੀਅਰੈਂਸ ਦੀ ਗੱਲ ਕਰਦੇ ਹਾਂ, ਤੇ ਜਿਹੜੀ ਇੰਡੀਅਨ ਮਨੀ ਜਾਂ ਉਹਨਾਂ ਦੇ ਏਜੰਟਾਂ ਨੇ ਬਿਲਟ ਕੀਤਾ ਉਹ ਕੰਜ਼ਰਵੇਟਿਵ ਪਾਰਟੀ ਨੂੰ ਕੀਤਾ, ਜਿਹਦੇ ਲੀਡਰ ਜਿਹੜੇ ਨੇ ਮਿਸਟਰ ਪੀਅਰ ਪੋਲੀਵਰ ਨੇ, ਔਰ ਉਹ ਪ੍ਰੋ ਇੰਡੀਆ ਬੰਨੇ ਜਾਂਦੇ ਨੇ। ਹਾਲਾਂਕਿ ਹੁਣ ਜਦੋਂ ਕਿ ਇੰਡੀਆ ਐਕਸਪੋਜ਼ ਹੋ ਰਿਹਾ ਹੈ ਔਰ ਸਿੱਖ ਪਾਵਰ ਜਿਹੜੀ ਹੈ ਉਹਨੇ ਆਪਣੇ ਪੂਰਾ ਉਹ ਆਪਣੀ ਧਾਕ ਜਮਾਈ ਹੈ, ਤੇ ਜਗਮੀਤ ਸਿੰਘ ਐਨਡੀਪੀ ਦੇ ਲੀਡਰ ਨੇ, ਤੀਜੀ ਵੱਡੀ ਜਿਨ੍ਹਾਂ ਦੇ ਸਿਰ ਦੇ ਉੱਤੇ ਜਸਟਿਨ ਟਰੂਡੋ ਦੀ ਹਕੂਮਤ ਖੜੀ ਹੈ। ਸੋ ਇਹ ਇੱਕ ਬੜੀ ਯੂਨੀਕ ਗੱਲ ਸੀ ਕਿ ਉਸ ਸਾਰੇ ਰੌਲੇ ਗੌਲੇ ਦੇ ਜਿਹੜਾ ਇੰਡੀਆ ਨੇ ਕੈਨੇਡਾ ਦੇ ਖਿਲਾਫ ਪਾਇਆ, ਦਹਿਸ਼ਤਗਰਦੀ ਔਰ ਕੁਛ ਨਾ ਕੁਛ ਉਹ ਸ਼ਰਾਰਤ ਕਰਦੇ ਰਹਿੰਦੇ ਨੇ ਕਿ ਜੀ ਸਾਡੇ ਮਿਸ਼ਨਾਂ ਤੇ ਹਮਲਾ ਕਰਤਾ ਫਲਾਣਾ। ਹੁਣ ਜਿਹੜਾ ਨਗਰ ਕੀਰਤਨ ਡਾਊਨਟਾਊਨ ਦੇ ਵਿੱਚ ਕੈਨੇਡਾ ਦੇ ਵਿੱਚ ਹੁੰਦਾ ਹੈ, ਹਰ ਸਾਲ ਹੁੰਦਾ ਹੈ, ਕੁਛ ਵਰੇ ਪਹਿਲਾਂ ਮੈਨੂੰ ਵੀ ਉਹਨੂੰ ਐਡਰੈਸ ਕਰਨ ਦਾ ਮੌਕਾ ਮਿਲਿਆ, ਔਰ ਇਹ ਜਿਹੜਾ ਖਾਲਸਾ ਦਿਵਸ ਨੂੰ ਹੀ ਸਮਰਪਿਤ ਹੁੰਦਾ ਹੈ। ਔਰ ਉਹਨਾਂ ਦਾ ਇਸ ਵਾਰ ਵੀ ਜਿਹੜੀ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ, ਉਹਦੀ ਗਿਣਤੀ ਲੱਖ ਤੋਂ 1.5 ਲੱਖ ਤੱਕ ਜਿਹੜੀ ਹੈ ਉਹ ਬਿਆਨੀ ਹੈ ਮੀਡੀਆ ਨੇ, ਬਹੁਤ ਵੱਡੀ ਗਿਣਤੀ 'ਚ ਜਿਹੜੀ ਪੈਰੇਡ। ਔਰ ਇਹ ਦੋ ਨੇ, ਇੱਕ ਆਉਂਦੇ ਸੰਡੇ ਹੋਣਾ, ਉਹਦੇ 'ਚ ਵੀ ਲੱਖ 1.5 ਲੱਖ ਸਿੱਖ ਹੁੰਦੇ ਨੇ। ਉਹ ਵਿਦਨ ਮਾਰਟਨ ਗੁਰਦੁਆਰਾ ਸਾਹਿਬ ਤੋਂ ਦੂਸਰੇ ਤੱਕ ਹੁੰਦਾ ਹੈ, ਪਰ ਇਹ ਡਾਊਨਟਾਊਨ ਜਿਹਦੇ ਸਿਟੀ ਸੈਂਟਰ ਔਰ ਦੂਜਾ ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡ ਦੇ ਵਿੱਚ। ਹੁਣ ਇਸ ਦੀ ਖੂਬਸੂਰਤੀ ਇਹ ਸੀ ਕਿ ਵੀ ਇਹਦੇ 'ਚ ਤਿੰਨੋਂ ਹੀ ਪਾਰਟੀਆਂ ਦੇ ਲੀਡਰ, ਜਸਟਿਨ ਟਰੂਡੋ ਐਜ਼ ਏ ਪ੍ਰਾਈਮ ਮਿਨਿਸਟਰ, ਪੀਅਰ ਪੋਲੀਵਰ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵੀ, ਔਰ ਜਗਮੀਤ ਸਿੰਘ ਵੀ, ਸਾਰੇ ਹੀ ਸ਼ਾਮਲ ਹੋਏ ਔਰ ਸਾਰਿਆਂ ਨੇ ਐਡਰੈਸ ਕੀਤਾ। ਹੁਣ ਇਹ ਕੱਲਾ ਗੱਲ ਜਸਟਿਨ ਟਰੂਡੋ ਨੂੰ ਤਾਂ ਇਹਨਾਂ ਨੇ ਜਿਵੇਂ ਮਾਰਜਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਇੰਡੀਅਨ ਸਿਸਟਮ ਨੂੰ, ਗਵਰਨਮੈਂਟ ਨੂੰ, ਕਿ ਵੀ ਇਹ ਤਾਂ ਪੀਅਰ ਪੋਲੀਵਰ ਕੰਜ਼ਰਵੇਟਿਵ, ਉਹਨੂੰ ਵੀ ਨਜ਼ਰ ਆ ਰਿਹਾ ਵੀ ਇੱਥੋਂ ਕੀ ਨਿਕਲਣਾ, ਇਹ ਤਾਂ ਸਿੱਖਾਂ ਦੀ ਤਾਕਤ ਹੈ। ਹੁਣ ਜੇ ਤੁਸੀਂ ਇੰਡੀਅਨ ਮੀਡੀਆ ਦੀ ਕਵਰੇਜ ਦੇਖੋ, ਉਹਦਾ ਇੰਟਰਸਟਿੰਗ ਹੈਡਲਾਈਨ ਹੈ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ, ruling and opposition leaders all bend down to Khalistan, support pro-Khalistan slogans raised as Trudeau smiles। कि जी हम कनेडा दियां सारियां ही तरह खालिस्तानियां दे अगे गोडे टेक दिते उन्होंने। रूलिंग एंड opposition leaders all bend down, जिहड़ा उहनूं कौमियां च रखे, all bend down to Khalistan, support प्रो खालिस्तान रेज्ड एट ट्रूडो स्माइल्स, कि खालिस्तान जिंदाबाद के नारे लग रहे हैं, ट्रूडो इंजॉय कर रहे हैं, स्माइल कर रहे हैं, झंडे जड़े ने। फिर वो कहते ए स्माइलिंग बीमिंग जस्टिन ट्रूडो केम टू स्पीक एट द खालसा डे सेलिब्रेशंस ऑर्गेनाइज्ड बाय ओंटारियो सिक्स एंड गुरुद्वारा काउंसिल amid loud and slogans of खालिस्तान जिंदाबाद from a large group of Sikh attendees। कि स्माइल कर रहा ट्रूडो, चार चुफेरे बड़े गिनती च सिख इकट्ठे हो गए, खालिस्तान जिंदाबाद कर रहे हैं। चलो ये तो इन्हों का भरम टुट गया भी एवं 2.5 टोटरू ने लखा। हुण तुसीं ये भी देख लिया भी तुहाडा ये पीअर पॉलीवर भी उत्थे पहुंच गया, जगमीत सिंह तो है ही है, उन्होंने तो तुसीं इंडिया का भी नहीं वीज़ा दिता भी, उन्होंने तो मारना भी तुसीं चाहुंदे, जिहड़ी हाई सिक्योरिटी दा और दूजी देण दी लाइन है। और इस नूं उन्होंने जिन्नी डिटेल च कवर किया, कल्ला कवर ही नहीं, मैं पहला इस तो कि मैं ये दसां कि भी इंडिया नूं किवें तकलीफ हुई है सारे तो, कि उन्होंने कैनेडा के एंबेसडर नूं, डिप्टी एंबेसडर है उत्थे, उन्होंने तलब किया उत्थे दिल्ली च कि जी खालिस्तान के नारे क्यों लगे। तो मैं अपनी प्रेजेंटेशन च इत्थे भी कहा सी, मैं कहा एक तबका है जिहड़ा हमेशा ही कहेगा जी तुसीं खालिस्तान जिंदाबाद के नारे लाओ, नारियां नाल थोड़ी खालिस्तान बन जाना। मैं कहा सी, मैं कहा बिल्कुल नहीं बनना नारियां नाल, बिल्कुल। मैं कहा दुश्मन दीयां अखां च अखां पा के पुछो उन्होंने नारियां तो की तकलीफ है। जे उन्होंने लगता है कि भी ये नारे जिहड़े ने बहुत तकलीफ दे ने और उन्होंने ढिड पीड़ पैंदी है, उन्होंने सूल उठदा, उन्होंने ढिड च उन्होंने डायरिया लगता है, उन्होंने जलाब लगते हैं, उन्होंने डाइसेंटरी होंदी है, तो जरूर तो कुछ तो होएगा। आ हुणे ही देख लो, अजे तो नारे कल लगे ते अज उन्होंने जिहड़ी है वो डायरिया इन्नी जोर दा लगा होया उन्होंने दिल्ली च। सो ये है। और मैं हमेशा कहना भी जदों बाबा बूटा सिंह गर्जा सिंह सानू की याद करवांदे ने कि जदों तक एक भी सिख इस प्लैनेट ते है तो बांह खड़ी करके खालिस्तान जिंदाबाद कहंदा है, साडी स्ट्रगल जिहड़ी है वो जारी है। और उन्होंने जो जस्टिन ट्रूडो ने कहा
ਉਹ ਹੋਰ ਵੀ ਮਿਰਚਾਂ ਲਾਉਣ ਵਾਲਾ ਸੀ। ਉਹਨੇ ਤਾਂ ਹੁੰਦਾ ਨਾ ਜਿਵੇਂ ਤੁਸੀਂ ਆਏ ਇੱਕ ਫਰਜ਼ੀ ਜਿਹੇ ਤੌਰ ਤੇ ਆਏ ਜੀ, ਕੰਗ੍ਰੈਚੁਲੇਸ਼ਨਸ ਟੂ ਆਲ, ਹੈਪੀ ਵਿਸਾਖੀ, ਹੈਪੀ ਵਿਸਾਖੀ। ਉਹਨੇ ਜੋ ਗੱਲਾਂ ਕਹੀਆਂ ਉਹ ਇਹਨਾਂ ਦੇ ਜਿਹੜਾ ਉਹ ਔਰ ਜੇ ਮੈਂ ਉਹਨਾਂ ਦੀ ਅੰਗਰੇਜ਼ੀ ਸਪੀਚ ਪੜ੍ਹਨ ਲੱਗਾ ਤੇ ਵਕਤ ਲੱਗੇਗਾ। BBC ਪੰਜਾਬੀ ਨੇ ਜਿਹੜਾ ਉਹਨਾਂ ਨੂੰ ਦੇ ਕੁਝ ਜੁਮਲਿਆਂ ਨੂੰ ਉਲੱਥਾ ਕੀਤਾ ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਲਾਈ ਹੈ BBC ਪੰਜਾਬੀ ਨੇ, ਕੈਨੇਡਾ 'ਚ ਮਨਾਇਆ ਗਿਆ ਖਾਲਸਾ ਦਿਵਸ, ਟਰੂਡੋ ਬੋਲੇ ਸਿੱਖਾਂ ਦੇ ਹੱਕਾਂ ਲਈ ਖੜੇ ਰਹਾਂਗੇ। ਇਹ ਬਹੁਤ ਵੱਡੀ ਗੱਲ ਹੈ ਵੀਰੀ। ਔਰ ਅੱਗੋਂ ਜਿਹੜੀ ਡੀਟੇਲ ਉਹਨਾਂ ਨੇ ਦਿੱਤੀ ਕਿ ਵੀ ਜਸਟਿਨ ਟਰੂਡੋ ਨੇ ਇਸ ਮੌਕੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਹੱਕਾਂ ਤੇ ਆਜ਼ਾਦੀ ਲਈ ਹਮੇਸ਼ਾ ਖੜੇ ਰਹਿਣਗੇ। ਜਸਟਿਨ ਟਰੂਡੋ ਨੇ ਕਿਹਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ ਇਸ ਦੀ ਵਿਭਿੰਨਤਾ, ਡਾਈਵਰਸਿਟੀ। ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ ਸਗੋਂ ਮਤਭੇਦਾਂ ਦੇ ਕਾਰਨ ਮਜ਼ਬੂਤ ਹੈ ਕਿ ਵੀ ਇਹ ਸਾਡੇ ਮਜ਼ਬੂਤ ਹੋਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹੜੇ ਭਾਵੇਂ ਡਿਫਰੈਂਸਿਸ ਨੇ, ਇਹੀ ਸਾਡੀ ਡਾਈਵਰਸਿਟੀ ਦੀ ਬਿਊਟੀ ਹੈ। ਉਹਨਾਂ ਕਿਹਾ ਸਾਨੂੰ ਯਾਦ ਰੱਖਣਾ ਪਵੇਗਾ ਕਿ ਸਿੱਖਾਂ ਦੀਆਂ ਕਦਰਾਂ ਕੀਮਤਾਂ ਹੀ ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ, ਕਿ ਜਿਹੜਾ ਸਿੱਖ ਵੈਲਿਊ ਸਿਸਟਮ ਕੈਨੇਡਾ ਦਾ ਫਾਊਂਡ ਹੀ ਉਹਨਾਂ ਦੇ ਉੱਤੇ ਹੋਇਆ। ਔਰ ਜਦੋਂ ਅਸੀਂ ਅਕਸਰ ਕਹਿੰਦੇ ਹਾਂ ਕਿ ਖਾਲਿਸਤਾਨ ਦਾ ਜਿਹੜਾ ਬੇਸ ਹੈ, ਸਿੱਖ ਫਿਲਾਸਫੀ ਹੈ, ਉਹ ਪੈਰਲਲ ਰਨ ਕਰਦੀ ਹੈ ਜੋ ਸਾਡਾ ਅਮਰੀਕਾ ਦੇ ਫਾਊਂਡਿੰਗ ਫਾਦਰਸ ਦਾ ਡ੍ਰੀਮ, ਜੋ ਕੈਨੇਡਾ ਦਾ ਜਾਂ ਈਵਨ ਵੈਸਟਰਨ ਵਰਲਡ ਦੀਆਂ ਡੈਮੋਕ੍ਰੇਸੀਜ਼ ਦਾ ਕਿ ਭਾਈ ਉਹਦੇ 'ਚ ਅਸੀਂ ਤਾਂ ਉਹ ਹੱਕ ਦਿੰਦੇ ਹਾਂ ਜਿਹੜੇ ਮੁੱਢਲੇ ਤੌਰ ਦੇ ਉੱਤੇ ਜਿਹਨਾਂ ਇਹਨਾਂ ਦੇ ਕਾਨੂੰਨਾਂ ਨੇ ਦਿੱਤੇ ਹੋਏ ਨੇ। ਫਿਰ ਟਰੂਡੋ ਨੇ ਕਿਹਾ ਕੈਨੇਡਾ ਵਿੱਚ ਵਸਦੇ ਕਰੀਬ 8 ਲੱਖ ਸਿੱਖ ਵਿਰਾਸਤ ਦੇ ਲੋਕ ਵਸਦੇ ਹਨ। ਫਿਗਰ 8 ਲੱਖ ਉਹਨਾਂ ਨੇ ਕਿ ਸਿੱਖ ਹੈਰੀਟੇਜ। ਹੁਣ ਇੱਥੇ ਕੋਈ ਇੰਡੀਅਨ ਨਹੀਂ ਹੈ ਕਿ ਜੀ ਉਹਨਾਂ ਨੇ ਕਿਹਾ ਇੱਥੇ 8 ਲੱਖ ਉਹ ਨੇ ਜਿਨ੍ਹਾਂ ਦਾ ਹੈਰੀਟੇਜ, ਜਿਨ੍ਹਾਂ ਦਾ ਵਿਰਸਾ ਸਿੱਖੀ ਹੈ। ਉਹਨਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਵਾਂਗੇ ਕਿ ਆਈ ਐਮ ਆਲਵੇਜ਼ ਦੇਅਰ, ਜਿਹੜੇ ਸਿੱਖ ਨੇ ਉਹਨਾਂ ਦੇ ਹੱਕਾਂ ਲਈ ਔਰ ਉਹਨਾਂ ਦੀ ਆਜ਼ਾਦੀ ਲਈ। ਤੇ ਨਫ਼ਰਤ ਤੇ ਵਿਤਕਰੇ ਦੇ ਵਿਰੁੱਧ ਤੁਹਾਡੇ ਭਾਈਚਾਰੇ ਦੀ ਰਾਖੀ ਕਰਾਂਗੇ ਕਿ ਅਸੀਂ ਇੱਥੇ ਹਾਂ ਕੋਈ ਕਿਸੇ ਕਿਸਮ ਦੀ ਨਫ਼ਰਤ ਔਰ ਦੂਸਰੇ ਦੇ ਖਿਲਾਫ ਅਸੀਂ ਜਿਹੜਾ ਖੜਾਂਗੇ। ਇਸ ਲਈ ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਨੂੰ ਵਧਾ ਰਹੇ ਹਾਂ। ਕਮਿਊਨਿਟੀ ਸੈਂਟਰਾਂ ਤੇ ਸਾਰੇ ਗੁਰਦੁਆਰਿਆਂ ਸਣੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾ ਰਹੇ ਹਾਂ ਕਿ ਅਸੀਂ ਸਪੈਸ਼ਲ ਅਰੇਂਜਮੈਂਟ ਕਰ ਰਹੇ ਹਾਂ ਵੀ ਗੁਰਦੁਆਰਿਆਂ ਦੀ ਔਰ ਦੂਸਰੀ ਵੀ ਜਿਹੜੀ ਹੈ। ਉਹਨਾਂ ਨੇ ਕਿਹਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਬਿਨਾਂ ਕਿਸੇ ਡਰ ਦੇ ਤੁਹਾਨੂੰ ਆਪਣੇ ਧਰਮ ਦੇ ਪਾਲਣ ਦਾ ਅਧਿਕਾਰ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਮੌਲਿਕ ਅਧਿਕਾਰ ਜਿਸ ਦੀ ਗਾਰੰਟੀ ਕੈਨੇਡਾਈ ਚਾਰਟਰ ਆਫ ਰਾਈਟਸ ਐਂਡ ਫਰੀडम ਵਿੱਚ ਦਿੱਤੀ ਗਈ ਹੈ। ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਹੁਣ ਇਹਨਾਂ ਨੇ ਤਾਂ ਜਲਾਬ ਲਾਤੇ ਇੰਡੀਆ ਨੂੰ। ਹੁਣ ਉਹਨਾਂ ਦੀ ਖਬਰ ਦੇਖ ਲਓ, 24 ਘੰਟੇ ਅਜੇ ਪੂਰੇ ਨਹੀਂ ਹੋਏ। ਇੰਡੀਆ ਸਮਨਸ ਕੈਨੇਡੀਅਨ ਡਿਪਲੋਮੈਟ ਆਫਟਰ ਪ੍ਰੋ ਖਾਲਿਸਤਾਨ ਸਲੋਗਨ ਰੇਜ਼ਡ ਇਨ ਟਰੂਡੋਜ਼ ਇਵੈਂਟ ਕਿ ਵੀ ਇਧਰ ਖਾਲਿਸਤਾਨ ਜ਼ਿੰਦਾਬਾਦ ਗੂੰਜਾ, ਉਧਰ ਉਹਨਾਂ ਨੇ the government of India's deep concern and strong protest was conveyed at such disturbing actions being allowed to continue unchecked at the event. ਉੱਥੇ ਹਟੇ ਹੀ ਨਹੀਂ ਨਾਰੇ ਲਾਉਣੋਂ। This illustrates once again the political space that has been given in Canada to separatism, extremism and violence. ਇਹ ਉੱਥੇ ਨਾਰੇ ਟਰੂਡੋ ਦੀ ਪ੍ਰੈਜ਼ੈਂਸ ਦੱਸਦੇ ਨੇ ਵੀ ਕੈਨੇਡਾ ਜਿਹੜਾ ਉਹ ਵੱਖਵਾਦ ਨੂੰ ਔਰ ਅਲਗਾਵਵਾਦ ਨੂੰ ਔਰ ਹਿੰਸਾ ਨੂੰ ਜਿਹੜਾ ਹੈ ਉਹ ਥਾਂ ਦੇ ਰਿਹਾ। ਸੋ ਇਸ ਤੋਂ ਬਿਯੋਂਡ ਹਾਲਾਂ ਲੰਬੀ ਚੌੜੀ ਉਹਨਾਂ ਦੀ ਜਿਹੜੀ ਹੈ ਪੇਟ ਦੇ ਵਿੱਚ ਸੂਲ ਹੈ, ਅਜੇ ਲੱਗਾ ਰਹੇਗਾ ਡਾਇਰੀਆ ਕਾਫੀ ਦੇਰ, ਪਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ, ਸ਼ੁਕਰਗੁਜ਼ਾਰ ਵੀ ਹਾਂ। ਔਰ ਇਹਨਾਂ ਔਰ ਖਾਸ ਤੌਰ ਤੇ ਜਿਸ ਮਜ਼ਬੂਤੀ ਨਾਲ ਔਰ ਈਵਨ ਜਿਹੜੀ ਅਸੀਂ ਆਉਣ ਵਾਲੇ ਡਿਸਕਸ ਕਰਾਂਗੇ ਉਹਦੇ 'ਚ ਵੀ ਉਹਨਾਂ ਨੇ ਜਿੱਥੇ ਅਮਰੀਕਨ ਸਿਸਟਮ ਨੇ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਕਮਜ਼ੋਰੀ ਦਿਖਾਈ ਹੈ, ਇਹ ਜਿਹੜੀ ਉਹਨਾਂ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਉਹਨਾਂ ਨੇ ਵੀ ਤਾਰੀਫ ਕੀਤੀ ਹੈ ਕਿ ਜਸਟਿਨ ਟਰੂਡੋ ਟੁਕ ਅ ਬੋਲਡ ਸਟੈਂਡ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖਾਂ ਦੇ ਇਕੱਠ 'ਚ ਆ ਕੇ ਲੱਖਾਂ ਦੇ ਇਹ ਅਗੇਨ ਐਸ਼ੋਰ ਕਰਨਾ ਇਹ ਦੱਸਦਾ ਕਿ ਭਾਈ ਜਿਹੜੀ ਪੋਲੀਟੀਕਲ ਫਰੀडम्स ਹੁੰਦੀਆਂ ਨੇ ਜਾਂ ਜਿਹੜੇ ਮੁਲਕ ਆਪਣੇ ਚਾਰਟਰ ਆਫ ਰਾਈਟਸ 'ਚ ਕੈਨੇਡਾ 'ਚ ਹੈ
ਜਾਂ ਕਨਸਟੀਟਿਊਸ਼ਨ ਹੈ ਅਮਰੀਕਾ ਦਾ ਫਰਸਟ ਅਮੈਂਡਮੈਂਟ ਔਰ ਦੂਸਰਾ ਉਹਦੇ ਤੇ ਕਿਵੇਂ ਮੁਲਕ ਪਹਿਰਾ ਦਿੰਦੇ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।